26 ਸਤੰਬਰ ਸਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਸਰੀ 'ਚ ਸੱਜੇ ਪੱਖੀ ਨੇਤਾ ਮੈਕਸਿਮ ਬਰਨੀਏ ਦੇ ਖਿਲਾਫ ਰੋਸ ਰੈਲੀ। PPC ਪਾਰਟੀ ਦੇ ਇੱਕ ਉਮੀਦਵਾਰ ਨੇ ਟਵਿੱਟਰ ਤੇ ਸਿਆਹ ਅਤੇ ਏਸ਼ੀਆਈ ਨਸਲਾਂ ਦੇ ਲੋਕਾਂ ਦੀ ਖਿੱਲੀ ਉਡਾ ਕੇ ਛਿੜਿਆ ਵਾਦ ਵਿਵਾਦ। ਸਾਬਕਾ ਲਿਬਰਲ ਪ੍ਰਧਾਨ ਮੰਤਰੀ ਜੌਨ ਕਰੈਚਿਆ ਅੱਜ ਸਰੀ ਵਿੱਚ। ਹੁਣ ਖਬਰਾਂ ਦਾ ਵਿਸਥਾਰ। ਸਰੀ ਵਿੱਚ ਸੱਜੇ ਪੱਖੀ ਆਗੂ ਮੈਕਸਿਮ ਬਰਨੀਏ ਦੀ ਆਮਦ 'ਤੇ ਕੁਝ ਲੋਕਾਂ ਨੇ ਇਕੱਤਰ ਹੋ ਕੇ ਰੋਸ ਵਿਖਾਵਾ ਕੀਤਾ। ਮੈਕਸਿਮ ਬਰਨੀਏ ਸੱਜੇ ਪੱਖੀ ਪੀਪਲਸ ਪਾਰਟੀ ਆਫ ਕੈਨੇਡਾ ਦੇ ਆਗੂ ਨੇ। ਉਹ ਟੋਰੀ ਪਾਰਟੀ ਤੋਂ ਬਾਗੀ ਹੋ ਕੇ ਚੋਣ ਲੜ ਰਹੇ ਨੇ ਅਤੇ ਉਹਨਾਂ ਨੇ PPC ਪਾਰਟੀ ਦਾ ਗਠਨ ਕੀਤਾ ਸੀ। ਇਸ ਪਾਰਟੀ ਦੇ ਤਾਰ ਨਸਲਵਾਦੀਆਂ ਨਾਲ ਜੁੜੇ ਹੋਏ ਨੇ ਅਤੇ ਅਨੇਕਾਂ ਕੈਂਡੀਡੇਟ ਨਸਲੀ ਸੋਚ ਰੱਖਦੇ ਨੇ। ਇਸ ਤੋਂ ਇਲਾਵਾ ਮੈਕਸਿਮ ਬਰਨੀਏ ਬਹੁਤ ਸੱਭਿਆਚਾਰਕ ਮਾਮਲਿਆਂ ਬਾਰੇ ਸਰਕਾਰ ਦੀ ਨੀਤੀ ਦਾ ਵਿਰੋਧ ਕਰਦੇ ਨੇ ਅਤੇ ਇਮੀਗ੍ਰੇਸ਼ਨ ਨੂੰ ਸਖਤ ਕਰਨ ਦੀ ਵਕਾਲਤ ਕਰਦੇ ਆ ਰਹੇ ਨੇ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਜਦੋਂ ਮੈਕਸਿਮ ਬਰਨੀਏ ਕੱਲ੍ਹ ਸਰੀ ਪਹੁੰਚੇ ਤਾਂ ਉਹਨਾਂ ਦੀ ਆਮਦ 'ਤੇ ਸ਼ੈਰਟਨ ਹੋਟਲ ਦੇ ਬਾਹਰ ਵਿਖਾਵਾਕਾਰੀ ਵੀ ਇਕੱਤਰ ਹੋਏ ਸਨ। ਭਾਵੇਂ ਉਹਨਾਂ ਦੀ ਗਿਣਤੀ ਥੋੜ੍ਹੀ ਸੀ, ਪਰੰਤੂ ਉਹਨਾਂ ਨੇ ਮੈਕਸਿਮ ਬਰਨੀਏ ਨੂੰ ਘੇਰਨ ਦੀ ਪੂਰੀ ਕੋਸ਼ਿਸ਼ ਕੀਤੀ। ਅਖੀਰ ਬਰਨੀਏ ਦੇ ਸਮਰਥਕਾਂ ਨੇ ਪੁਲਿਸ ਸੱਦ ਲਈ। ਪੁਲਿਸ ਨੇ ਵਿਖਾਵਾਕਾਰੀਆਂ ਨੂੰ ਹੋਟਲ ਤੋਂ ਪਾਸੇ ਰਹਿਣ ਲਈ ਕਿਹਾ। ਮੈਕਸਿਮ ਬਰਨੀਏ ਦੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਉਹਨਾਂ ਦੇ ਵਿਚਾਰ ਸੁਣੇ। ਮੈਕਸਿਮ ਬਰਨੀਏ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਨਸਲੀ ਸੋਚ ਤੋਂ ਪ੍ਰਭਾਵਿਤ ਨੇ। ਉਹਨਾਂ ਨੇ ਇਹ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਹਨਾਂ ਦੇ ਅਨੇਕਾਂ ਉਮੀਦਵਾਰ ਨਸਲੀ ਸੋਚ ਰੱਖਦੇ ਨੇ। ਉਹਨਾਂ ਨੇ ਇਹ ਗੱਲ ਵੀ ਮੰਨਣ ਤੋਂ ਇਨਕਾਰ ਕੀਤਾ ਕਿ ਇੱਕ ਉਮੀਦਵਾਰ ਨੇ ਇਸੇ ਕਾਰਨ ਕਰਕੇ ਅਸਤੀਫਾ ਦਿੱਤਾ ਸੀ ਕਿ ਉਹ ਨਸਲਵਾਦ ਨੂੰ ਪੱਠੇ ਪਾ ਰਹੇ ਨੇ। ਪੀਪਲਸ ਪਾਰਟੀ ਆਫ ਕੈਨੇਡਾ ਦੇ ਇੱਕ ਉਮੀਦਵਾਰ ਨੇ ਏਸ਼ੀਆਈ ਅਤੇ ਸਿਆਹ ਨਸਲ ਦੇ ਲੋਕਾਂ ਬਾਰੇ ਖਿੱਲੀ ਉਡਾ ਕੇ ਵਾਦ-ਵਿਵਾਦ ਛੇੜ ਦਿੱਤਾ ਹੈ। ਬਿਲ ਕੇਪਸ ਓਨਟਾਰੀਓ ਦੇ ਐਸੈਕਸ ਇਲਾਕੇ ਤੋਂ ਪੀਪਲਸ ਪਾਰਟੀ ਆਫ ਕੈਨੇਡਾ ਦਾ ਉਮੀਦਵਾਰ ਹੈ। ਉਸਨੇ ਟਵਿੱਟਰ 'ਤੇ ਜਾ ਕੇ ਏਸ਼ੀਆਈ ਅਤੇ ਸਿਆਹ ਨਸਲ ਦੇ ਲੋਕਾਂ ਦੀ ਖਿੱਲੀ ਉਡਾਈ ਸੀ। ਉਹ ਤਾਂ ਉਹਨਾਂ ਬਾਰੇ ਭੱਦਾ ਮਜ਼ਾਕ ਕੀਤਾ ਸੀ। ਵਾਦ-ਵਿਵਾਦ ਉੱਠਣ ਤੋਂ ਪਿੱਛੋਂ ਉਸਨੇ ਟਵੀਟ ਹਟਾ ਲਏ ਨੇ, ਪਰੰਤੂ ਮਾਮਲਾ ਅਜੇ ਵੀ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਵੈਨਕੂਵਰ ਦੇ ਇੱਕ ਬੀਸਟਰੋ ਦੀਆਂ ਬਾਰੀਆਂ ਉੱਪਰ ਨਸਲੀ ਚਿੰਨ੍ਹ ਪਾਏ ਗਏ ਨੇ। ਇਹ ਬੀਸਟਰੋ ਕੈਰੇਬੀਅਨ ਇਲਾਕੇ ਤੋਂ ਆਏ ਲੋਕਾਂ ਵੱਲੋਂ ਚਲਾਇਆ ਜਾਂਦਾ ਹੈ ਅਤੇ ਉਹਨਾਂ ਦੇ ਬੀਸਟਰੋ ਦੀਆਂ ਬਾਰੀਆਂ ਉੱਪਰ ਗੋਰੇ ਨਸਲਵਾਦੀ ਸੰਗਠਨ ਕੂ ਕਲਕਸ ਕਲੈਨ ਦੇ ਸਵਾਸਤਿਕਾ ਚਿੰਨ੍ਹ ਵਾਏ ਗਏ ਵੇਖੇ ਗਏ ਨੇ, ਜਿਸ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਜਿਵੇਂ ਚੋਣਾਂ ਲਾਗੇ ਆ ਰਹੀਆਂ ਨੇ, ਨਸਲਵਾਦ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਕੈਨੇਡਾ ਦੇ ਸਾਬਕਾ ਲਿਬਰਲ ਪ੍ਰਧਾਨ ਮੰਤਰੀ ਜੌਨ ਕਰੈਚਿਆ ਅੱਜ ਸਰੀ ਪਹੁੰਚ ਰਹੇ ਨੇ, ਜਿਸ ਨੂੰ ਲੈ ਕੇ ਲਿਬਰਲ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਹੈ। ਜੌਨ ਕਰੈਚਿਆ ਦਾ ਘੱਟ ਗਿਣਤੀ ਭਾਈਚਾਰੇ ਵਿੱਚ ਕਾਫੀ ਆਦਰ ਮਾਣ ਹੈ ਅਤੇ ਸਤਿਕਾਰ ਹੈ। ਖਾਸ ਤੌਰ 'ਤੇ ਸਿੱਖ ਭਾਈਚਾਰੇ ਦਾ ਉਹਨਾਂ ਨਾਲ ਗੂੜਾ ਰਿਸ਼ਤਾ ਰਿਹਾ ਹੈ। ਜੌਨ ਕਰੈਚਿਆ ਦੇ ਸਰੀ ਵਿੱਚ ਆਉਣ ਦੇ ਨਾਲ ਸਰੀ ਤੋਂ ਚੋਣ ਲੜ ਰਹੇ ਲਿਬਰਲ ਉਮੀਦਵਾਰਾਂ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਤੋਂ ਪਹਿਲਾਂ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸਰੀ ਵਿੱਚ ਗੇੜਾ ਮਾਰ ਚੁੱਕੇ ਨੇ ਅਤੇ ਉਹਨਾਂ ਦੀ ਰੈਲੀ ਕਾਮਯਾਬ ਰਹੀ ਸੀ। ਗ੍ਰੀਨ ਪਾਰਟੀ ਦੇ ਨੇਤਾ ਐਲਿਜ਼ਬeth ਮੇ ਦਾ ਕਹਿਣਾ ਹੈ ਕਿ ਉਹ ਘੱਟ ਗਿਣਤੀ ਦੀ ਸਰਕਾਰ ਨੂੰ ਉਸੇ ਸੂਰਤ ਵਿੱਚ ਸਮਰਥਨ ਦੇਵੇਗੀ ਜੇਕਰ ਉਹ ਸਰਕਾਰ ਟਰਾਂਸ ਮਾਊਂਟੇਨ ਪਾਈਪਲਾਈਨ ਦਾ ਵਿਰੋਧ ਕਰੇ। ਐਲਿਜ਼ਬeth ਮੇ ਨੂੰ ਆਸ ਹੈ ਕਿ ਆਉਂਦੀ ਚੋਣ ਦੇ ਵਿੱਚ ਘੱਟ ਗਿਣਤੀ ਸਰਕਾਰ ਬਣਨ ਜਾ ਰਹੀ ਹੈ। ਐਲਿਜ਼ਬeth ਮੇ ਨੇ ਪਹਿਲਾਂ ਹੀ ਆਪਣੇ ਪੱਤੇ ਵਿਖਾ ਦਿੱਤੇ ਨੇ। ਉਸ ਦਾ ਕਹਿਣਾ ਹੈ ਕਿ ਅਜਿਹੀ ਸਰਕਾਰ ਨੂੰ ਸਮਰਥਨ ਉਸੇ ਸੂਰਤ ਵਿੱਚ ਦਿੱਤਾ ਜਾ ਸਕਦਾ ਹੈ ਜੇਕਰ ਉਹ ਸਰਕਾਰ ਟਰਾਂਸ ਮਾਊਂਟੇਨ ਪਾਈਪਲਾਈਨ ਦੇ ਖਿਲਾਫ ਹੋਵੇ। ਉਸ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਟਰਾਂਸ ਮਾਊਂਟੇਨ ਪਾਈਪਲਾਈਨ ਦੇ ਸਮਰਥਨ ਵਿੱਚ ਭੁਗਤੇਗੀ ਤਾਂ ਉਹ ਕਦੇ ਵੀ ਅਜਿਹੀ ਸਰਕਾਰ ਨੂੰ ਸਮਰਥਨ ਨਹੀਂ ਦੇਵੇਗੀ। ਗ੍ਰੀਨ ਪਾਰਟੀ ਵਾਤਾਵਰਣ ਨੂੰ ਪਿਆਰ ਕਰਨ ਵਾਲੀ ਪਾਰਟੀ ਹੈ ਅਤੇ ਟਰਾਂਸ ਮਾਊਂਟੇਨ ਪਾਈਪਲਾਈਨ ਦਾ ਡਟ ਕੇ ਵਿਰੋਧ ਕਰਦੀ ਆ ਰਹੀ ਹੈ। ਆਟਵਾ ਦੇ ਵਿੱਚ ਕੁਝ ਹੋਰ ਔਰਤਾਂ ਵਿਵਾਦਗ੍ਰਸਤ ਸਿਟੀ ਕੌਂਸਲਰ ਰਿਕ ਚਿਰਿਆਲੇ ਦੇ ਖਿਲਾਫ ਮੂਹਰੇ ਆਈਆਂ ਨੇ। ਰਿਕ ਚਿਰਿਆਲੇ 'ਤੇ ਦੋਸ਼ ਲੱਗਦੇ ਨੇ ਕਿ ਉਸਨੇ ਕਿਸੇ ਵਕਤ ਉਸ ਕੋਲ ਨੌਕਰੀ ਲੈਣ ਆਈ ਇੱਕ ਔਰਤ ਨਾਲ ਭੱਦੀਆਂ ਗੱਲਾਂ ਕੀਤੀਆਂ ਸਨ ਅਤੇ ਅਸ਼ਲੀਲ ਟੀਕਾ ਟਿੱਪਣੀ ਕੀਤੀ ਸੀ। ਉਸ ਮਾਮਲੇ ਦੀ ਪੜਤਾਲ ਅਜੇ ਜਾਰੀ ਹੈ। ਉਹ ਮਾਮਲਾ ਠੰਡਾ ਵੀ ਨਹੀਂ ਸੀ ਪਿਆ ਕਿ 6 ਹੋਰ ਔਰਤਾਂ ਸਾਹਮਣੇ ਆਈਆਂ ਨੇ। ਇਹ ਔਰਤਾਂ ਜਾਂ ਤਾਂ ਉਸ ਦੇ ਲਈ ਕੰਮ ਕਰ ਚੁੱਕੀਆਂ ਨੇ ਜਾਂ ਉਸ ਕੋਲ ਨੌਕਰੀ ਲਈ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਸਨ। ਇਹਨਾਂ ਔਰਤਾਂ ਦਾ ਕਹਿਣਾ ਕਿ ਚਿਰਿਆਲੇ ਨੇ ਉਹਨਾਂ ਨਾਲ ਵੀ ਅਸ਼ਲੀਲ ਗੱਲਾਂ ਕੀਤੀਆਂ ਸਨ। BC ਵਿੱਚ ਚੱਲ ਰਹੇ ਮਿਊਨਿਸਪੈਲਿਟੀਆਂ ਦੇ ਵੱਡੇ ਇਕੱਠ ਦੌਰਾਨ ਚੀਨੀ ਸਰਕਾਰ ਦੇ ਖਿਲਾਫ ਰੋਸ ਵਿਖਾਵਾ ਹੋਇਆ ਹੈ। ਕੱਲ੍ਹ ਦੀ ਇਸ ਇਕੱਤਰਤਾ ਦੀ ਦਾਵਤ ਚੀਨੀ ਸਫਾਰਤਖਾਨੇ ਵੱਲੋਂ ਰੱਖੀ ਗਈ ਸੀ ਅਤੇ ਇਸ ਦਾ ਡਟ ਕੇ ਵਿਰੋਧ ਕੀਤਾ ਗਿਆ। ਇਸ ਮੌਕੇ 'ਤੇ
ਪੋਰਟਕੁਕਟਲਮ ਦੇ ਮੇਅਰ ਬ੍ਰੈਡ ਵੈਸਟ ਵੀ ਵਿਖਾਵਾਕਾਰੀ ਨਾਲ ਖੜੇ ਵੇਖੇ ਗਏ। ਬ੍ਰੈਡ ਵੈਸਟ ਪਹਿਲਾਂ ਹੀ ਇਸ ਦਾਅਵਤ ਦਾ ਬਾਈਕਾਟ ਕਰ ਚੁੱਕੇ ਨੇ ਅਤੇ ਸੱਦਾ ਦੇ ਚੁੱਕੇ ਨੇ ਕਿ ਅਜਿਹੀ ਦਾਅਵਤ ਬੰਦ ਕੀਤੀ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਇਹ ਦਾਅਵਤ ਸਿੱਧੇ ਤੌਰ 'ਤੇ ਦੱਸਦੀ ਹੈ ਕਿ ਕਿਵੇਂ ਚੀਨੀ ਸਰਕਾਰ ਦੀ ਕੈਨੇਡਾ ਵਿੱਚ ਮੁਦਾਖਲਤ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ ਅਤੇ ਇਸ ਸੰਬੰਧ ਵਿੱਚ ਬਕਾਇਦਾ ਇੱਕ ਸਰਵੇ ਵੀ ਕਰਵਾਇਆ ਗਿਆ ਹੈ ਤਾਂ ਜੋ ਵੱਖ-ਵੱਖ ਮੇਅਰਾਂ ਤੋਂ ਇਹ ਜਾਣਿਆ ਜਾ ਸਕੇ ਕਿ ਕੀ ਉਸ ਦਾਅਵਤ ਦੇ ਹੱਕ ਵਿੱਚ ਨੇ ਜਾਂ ਫਿਰ ਨਹੀਂ। BC ਵਿੱਚ ਮਿਊਨਿਸਪੈਲਿਟੀਆਂ ਦੇ ਚੱਲ ਰਹੇ ਇਕੱਠ ਦੌਰਾਨ 200 ਦੇ ਕਰੀਬ ਟਰੱਕ ਚਾਲਕਾਂ ਨੇ ਰੈਲੀ ਕੱਢੀ। ਇਹ ਖਾਲੀ ਟਰੱਕ ਸਨ ਅਤੇ ਇਹਨਾਂ ਨੂੰ ਚਲਾਉਣ ਵਾਲੇ BC ਦੇ ਦੂਰ ਦਰਾੜੇ ਇਲਾਕਿਆਂ ਤੋਂ ਆਏ ਹੋਏ ਸਨ। ਇਹਨਾਂ ਇਲਾਕਿਆਂ ਵਿੱਚ ਲੱਕੜ ਮਿੱਲਾਂ ਬੰਦ ਹੋ ਰਹੀਆਂ ਨੇ ਅਤੇ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਨੇ ਅਤੇ ਇਸ ਮਸਲੇ ਵੱਲ ਸਰਕਾਰ ਦਾ ਧਿਆਨ ਦਿਵਾਉਣ ਦੀ ਖਾਤਰ ਉਹਨਾਂ ਨੇ ਕੱਲ੍ਹ ਵੱਡੀ ਟਰੱਕ ਰੈਲੀ ਕੱਢੀ। ਭਲਕੇ ਜਾਣੀ 27 ਸਤੰਬਰ ਨੂੰ ਕੈਨੇਡਾ ਭਰ ਦੇ ਵਿੱਚ ਵਿਦਿਆਰਥੀ ਕਲਾਸਾਂ ਨੂੰ ਛੱਡ ਕੇ ਕਲਾਈਮੇਟ ਸਟ੍ਰਾਈਕ ਵਿੱਚ ਹਿੱਸਾ ਲੈ ਰਹੇ ਨੇ। ਇਹ ਕਲਾਈਮੇਟ ਸਟ੍ਰਾਈਕ ਅਜਿਹੇ ਸਮੇਂ 'ਤੇ ਹੋ ਰਹੀ ਹੈ ਜਦੋਂ ਸੰਯੁਕਤ ਰਾਸ਼ਟਰ ਦੇ ਵਿੱਚ ਵਾਤਾਵਰਣ ਵਿੱਚ ਹੋ ਰਹੇ ਨਿਘਾਰ ਨੂੰ ਲੈ ਕੇ ਸੰਮੇਲਨ ਚੱਲ ਰਿਹਾ ਹੈ ਅਤੇ ਇਸ ਮਸਲੇ ਵੱਲ ਸਰਕਾਰਾਂ ਦਾ ਧਿਆਨ ਦਿਵਾਉਣ ਦੀ ਖਾਤਰ ਦੁਨੀਆ ਭਰ ਵਿੱਚ ਵਿਦਿਆਰਥੀ ਸਰਗਰਮ ਹੋਏ ਨੇ। ਉਸੇ ਕੜੀ ਦੇ ਵਿੱਚ ਕੈਨੇਡਾ ਭਰ ਵਿੱਚ ਵਿਦਿਆਰਥੀ ਕਲਾਸਾਂ ਛੱਡ ਕੇ ਇਸ ਵੱਡੀ ਕਲਾਈਮੇਟ ਸਟ੍ਰਾਈਕ ਵਿੱਚ ਹਿੱਸਾ ਲੈਣ ਜਾ ਰਹੇ ਨੇ। ਬੈਲਜੀਅਮ ਤੋਂ ਇੱਕ ਪਰਯਟਕ ਦੀ ਜਾਨ ਲੈਣ ਦੇ ਮਾਮਲੇ ਵਿੱਚ ਕਤਲ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ ਹੈ। ਚੇਤੇ ਰਹੇ ਅਗਸਤ 2018 ਦੇ ਵਿੱਚ ਐਮਿਲੀ ਸਾਕਾਲਿਸ ਨੂੰ ਮ੍ਰਿਤਕ ਪਾਇਆ ਗਿਆ ਸੀ। ਉਹ ਬੈਲਜੀਅਮ ਤੋਂ ਆਈ ਪਰਯਟਕ ਸੀ। ਉਸਨੇ ਕਿਸੇ ਤੋਂ ਰਾਈਡ ਲਈ ਸੀ ਅਤੇ ਮਗਰੋਂ ਉਸ ਦੀ ਲਾਸ਼ ਲੱਭੀ ਸੀ। ਇਸ ਮਾਮਲੇ ਵਿੱਚ ਸ਼ੌਨ ਮੈਕੈਂਜੀ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਚਾਰਜ ਕਰ ਲਿਆ ਗਿਆ ਸੀ। ਉਸ ਦੇ ਖਿਲਾਫ ਸੈਕੰਡਰੀ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਉਸਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ ਹੈ ਅਤੇ ਉਸਨੂੰ ਸਜ਼ਾ ਨਵੰਬਰ ਵਿੱਚ ਸੁਣਾਈ ਜਾਵੇਗੀ। ਕੈਲਗਰੀ ਦੇ ਭਾਰਤੀ ਮੂਲ ਦੇ ਸਾਬਕਾ ਮੈਡੀਕਲ ਵਿਦਿਆਰਥੀ ਨੇ ਉਸ ਨੂੰ ਸੁਣਾਈ ਗਈ ਸਜ਼ਾ ਦੇ ਖਿਲਾਫ ਅਪੀਲ ਕਰ ਦਿੱਤੀ ਹੈ। ਪ੍ਰਚੁਰ ਸ਼੍ਰੀਵਾਸਤਵਾ ਦੇ ਦੋਸ਼ ਨੇ ਕਿ ਉਸਨੇ 2014 ਦੇ ਵਿੱਚ ਇੱਕ ਬੇਹੋਸ਼ ਔਰਤ ਦੀ ਪੱਤ ਲੁੱਟ ਲਈ ਸੀ। ਇਹ ਉਸ ਸਮੇਂ ਹੋਇਆ ਸੀ ਜਦੋਂ ਇੱਕ ਪਾਰਟੀ ਚੱਲ ਰਹੀ ਸੀ। ਪਾਰਟੀ ਦੌਰਾਨ ਉਕਤ ਔਰਤ ਬੇਹੋਸ਼ ਹੋ ਗਈ ਸੀ ਅਤੇ ਉਸਨੇ ਇਸ ਗੱਲ ਦਾ ਫਾਇਦਾ ਚੁੱਕਦਿਆਂ ਉਸ ਦੀ ਇੱਜ਼ਤ ਲੁੱਟ ਲਈ ਸੀ। ਇਸ ਮਾਮਲੇ ਵਿੱਚ ਉਸਨੂੰ ਅਦਾਲਤ ਨੇ ਦੋਸ਼ੀ ਪਾਇਆ ਸੀ ਅਤੇ ਸਜ਼ਾ ਸੁਣਾਈ ਗਈ ਸੀ। ਹੁਣ ਉਸਨੇ ਸਜ਼ਾ ਦੇ ਖਿਲਾਫ ਅਪੀਲ ਕਰ ਦਿੱਤੀ ਹੈ, ਪਰੰਤੂ ਅਦਾਲਤ ਨੇ ਕਿਹਾ ਕਿ ਅਪੀਲ ਦੀ ਸੁਣਵਾਈ ਤੱਕ ਉਸ ਨੂੰ ਰਿਹਾ ਨਹੀਂ ਕੀਤਾ ਜਾਵੇਗਾ। ਕੁਬੈਕ ਦੇ ਵਿੱਚ 48 ਪੁਲਿਸ ਵਾਲੇ ਇਸ ਸਮੇਂ ਜਾਂਚ ਘੇਰੇ ਵਿੱਚ ਨੇ। ਉਹਨਾਂ ਉੱਪਰ ਵੱਖ-ਵੱਖ ਸਮਿਆਂ 'ਤੇ ਲਿੰਗਕ ਸ਼ੋਸ਼ਣ ਕਰਨ ਦੇ ਦੋਸ਼ ਲੱਗ ਰਹੇ ਨੇ। CBC ਨੇ ਇਸ ਸੰਬੰਧ ਵਿੱਚ ਜਾਣਕਾਰੀ ਇਕੱਤਰ ਕਰਕੇ ਨਸ਼ਰ ਕੀਤੀ ਹੈ, ਪਰੰਤੂ ਇਹ ਸਪਸ਼ਟ ਨਹੀਂ ਹੋਇਆ ਕਿ ਉਹ ਔਰਤਾਂ ਮੂਲ ਵਾਸੀ ਸਨ ਜਾਂ ਨਹੀਂ। ਚੇਤੇ ਰਹੇ ਕੁਬੈਕ ਦੇ ਵਿੱਚ ਮੂਲ ਵਾਸੀ ਔਰਤਾਂ ਉੱਪਰ ਕਾਮੁਕ ਸ਼ੋਸ਼ਣ ਤੇ ਦਮਨ ਦੇ ਅਨੇਕਾਂ ਮਾਮਲੇ ਪ੍ਰਕਾਸ਼ ਵਿੱਚ ਆ ਚੁੱਕੇ ਨੇ ਅਤੇ ਇਸ ਮਾਮਲੇ ਦਾ ਰਿਵਿਊ ਜਾਰੀ ਹੈ। ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ, ਜਿਸ ਕਾਰਨ ਮੂਲ ਵਾਸੀ ਔਰਤਾਂ ਵਿੱਚ ਭਾਰੀ ਰੋਸ ਹੈ। ਪਰੰਤੂ CBC ਨੇ ਇੱਕ ਨਵੀਂ ਰਿਪੋਰਟ ਕੱਢੀ ਹੈ ਜਿਸ ਦੇ ਮੁਤਾਬਕ ਕੁਬੈਕ ਦੇ ਵਿੱਚ 48 ਪੁਲਿਸ ਵਾਲੇ ਇਸ ਪੂਰੇ ਮਾਮਲੇ ਵਿੱਚ ਜਾਂਚ ਦੇ ਘੇਰੇ 'ਚ ਨੇ, ਪਰੰਤੂ ਕੀ ਇਸ ਸਾਰੀਆਂ ਔਰਤਾਂ ਮੂਲ ਵਾਸੀ ਸਨ, ਇਹ ਅਜੇ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਟੋਰਾਂਟੋ ਦੇ ਫੈਕਟਰੀ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਇਹ ਘਟਨਾ ਨਿਊਯਾਰਕ ਇਲਾਕੇ ਵਿੱਚ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਜਿੱਥੇ ਖਾਣ ਪੀਣ ਦਾ ਸਮਾਨ ਬਣਦਾ ਸੀ ਅਤੇ ਹਾਦਸੇ ਕਾਰਨ ਉਸ ਦੀ ਮੌਤ ਹੋ ਗਈ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਮੈਟਰੋ ਟੋਰਾਂਟੋ ਇਲਾਕੇ ਵਿੱਚ ਹੋ ਰਹੀ ਕਨਵੈਨਸ਼ਨ ਦੌਰਾਨ ਪੁਲਿਸ ਵੱਲੋਂ ਭਵਿੱਖ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਕੁਝ ਆਧੁਨਿਕ ਯੰਤਰਾਂ ਦੀ ਪ੍ਰਦਰਸ਼ਨੀ ਲਾਈ ਜਾਵੇਗੀ ਅਤੇ ਉਹਨਾਂ ਦਾ ਐਕਸਪੈਰੀਮੈਂਟ ਕੀਤਾ ਜਾਵੇਗਾ। ਇਹਨਾਂ ਯੰਤਰਾਂ ਦੀ ਮਦਦ ਨਾਲ ਲੁਕੋਏ ਹੋਏ ਹਥਿਆਰਾਂ ਦਾ ਪਤਾ ਲਾਇਆ ਜਾ ਸਕੇਗਾ ਅਤੇ ਇਹਨਾਂ ਯੰਤਰਾਂ ਦੇ ਵਿੱਚ ਗੇਟ ਸਕੈਨਰ ਵੀ ਸ਼ਾਮਲ ਨੇ ਜਿਹੜੇ ਹਵਾਈ ਅੱਡਿਆਂ 'ਤੇ ਲਾਏ ਜਾਣਗੇ ਤਾਂ ਜੋ ਸ਼ੱਕੀ ਵਿਅਕਤੀਆਂ ਵੱਲੋਂ ਲੁਕੋਏ ਗਏ ਹਥਿਆਰਾਂ ਦੀ ਪੈੜ ਕੱਢੀ ਜਾ ਸਕੇ। ਤੇ ਅੰਤ ਵਿੱਚ ਤਬਸਰਾ। ਕੱਲ੍ਹ ਪੰਜਾਬੀ ਦੀ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਦੇ ਵਿੱਚ ਵਿਵਾਦਗ੍ਰਸਤ ਸੱਜੇ ਪੱਖੀ ਨੇਤਾ ਮੈਕਸਿਮ ਬਰਨੀਏ ਨੇ ਗੇੜਾ ਲਾਇਆ। ਮੈਕਸਿਮ ਬਰਨੀਏ ਪੀਪਲਸ ਪਾਰਟੀ ਆਫ ਕੈਨੇਡਾ ਦੇ ਆਗੂ ਨੇ। ਇਹ ਪਾਰਟੀ ਟੋਰੀਆਂ ਤੋਂ ਟੁੱਟ ਕੇ ਬਣੀ ਹੈ ਅਤੇ ਇਹ ਪਾਰਟੀ ਖੁੱਲ੍ਹਮ-ਖੁੱਲ੍ਹਾ ਤੌਰ 'ਤੇ ਸੱਜੇ ਪੱਖੀਆਂ ਅਤੇ ਨਸਲਵਾਦੀਆਂ ਦੀ ਹਮਾਇਤ ਕਰਦੀ ਹੈ ਅਤੇ ਇਸ ਦੇ ਅਨੇਕਾਂ ਉਮੀਦਵਾਰ ਵਿਵਾਦਾਂ ਵਿੱਚ ਘਿਰੇ ਰਹੇ ਨੇ ਅਤੇ ਉਹਨਾਂ ਦੇ ਨਸਲੀ ਗਰੁੱਪਾਂ ਨਾਲ ਤਾਰ ਜੁੜੇ ਹੋਏ ਨੇ ਅਤੇ ਇਸ ਪੂਰੇ ਮਸਲੇ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਸੁਹਿਰਦ ਲੋਕਾਂ ਨੇ ਉਹਨਾਂ ਦੀ ਆਮਦ 'ਤੇ ਸ਼ੈਰਟਨ ਹੋਟਲ ਦੇ ਬਾਹਰ ਰੈਲੀ ਕੱਢੀ ਅਤੇ ਵਿਖਾਵਾ ਕਰਨ ਦੀ ਗਿਣਤੀ ਸਿਰਫ 8 ਸੀ। ਭਾਵੇਂ ਸਰੀ ਪੰਜਾਬੀਆਂ ਨਾਲ ਭਰੀ ਹੋਈ ਹੈ, ਪਰੰਤੂ ਪੰਜਾਬੀਆਂ ਵਿੱਚੋਂ ਕੋਈ ਵੀ ਇਹਨਾਂ ਦੀ ਬਾਂਹ ਫੜਨ ਲਈ ਉੱਥੇ ਨਹੀਂ ਪਹੁੰਚਿਆ। ਇਹ ਬੜੀ ਸ਼ਰਮ ਦੀ ਗੱਲ ਹੈ। ਇੱਕ ਪਾਸੇ ਪੰਜਾਬੀਆਂ ਨੇ ਜਸਟਿਨ ਟਰੂਡੋ ਦੇ ਮਾਮਲੇ ਨੂੰ ਲੈ ਕੇ ਕਾਫੀ ਤੂਲ ਦਿੱਤੀ ਸੀ, ਪਰੰਤੂ ਸੱਜੇ ਪੱਖੀ ਪਾਰਟੀਆਂ ਦੇ ਖਿਲਾਫ ਹੋਏ ਇਸ ਇਕੱਠ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨਾ ਮਾਤਰ ਰਹੀ। ਇਹ ਆਪਣੇ ਆਪ ਵਿੱਚ ਸ਼ਰਮਨਾਕ ਗੱਲ ਹੈ। ਇੱਕ ਪਾਸੇ ਜਸਟਿਨ ਟਰੂਡੋ ਦੀ ਇਸ ਕਰਕੇ ਭੰਡੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਕਿਸੇ ਵੇਲੇ 2001 ਵਿੱਚ ਆਪਣੇ ਚਿਹਰੇ 'ਤੇ ਭੂਰਾ ਪੇਂਟ ਮਲ ਲਿਆ ਸੀ। ਇਸ ਨੂੰ ਲੈ ਕੇ ਖਾਸ ਤੌਰ 'ਤੇ
ਟੋਰੀ ਪਾਰਟੀ ਤੇ NDP ਦੇ ਪੰਜਾਬੀ ਸਮਰਥਕਾਂ ਨੇ ਕਾਫੀ ਕਾਮਾਰੌਲੀ ਪਾਈ ਸੀ। ਭਾਵੇਂ ਸਾਰਾ ਮਾਮਲਾ ਠੁੱਸ ਹੋ ਗਿਆ ਹੈ, ਪਰੰਤੂ ਕੱਲ੍ਹ ਦੀ ਰੈਲੀ ਵਿੱਚ ਉਹਨਾਂ ਦੀ ਸ਼ਮੂਲੀਅਤ ਨਾ ਹੋਣ ਕਰਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਇਹ ਸਵਾਲ ਉੱਠਣੇ ਵੀ ਚਾਹੀਦੇ ਨੇ ਕਿ ਇੱਕ ਪਾਸੇ ਖੁੱਲ੍ਹਾ ਤੌਰ 'ਤੇ ਨਸਲਵਾਦ ਫੈਲਾਉਣ ਵਾਲੀਆਂ ਪਾਰਟੀਆਂ ਚੋਣਾਂ ਲੜ ਰਹੀਆਂ ਨੇ ਅਤੇ ਉਸ ਬਾਰੇ ਵਿੱਚ ਇਹ ਅਖੌਤੀ ਨਸਲਵਾਦ ਵਿਰੋਧੀ ਕਾਰਕੁਨ ਬਿਲਕੁਲ ਚੁੱਪ ਨੇ, ਜਦੋਂ ਕਿ ਦੂਜੇ ਪਾਸੇ ਟਰੂਡੋ ਨੂੰ ਆਨੇ ਬਹਾਨੇ ਨਸਲਵਾਦੀ ਕਹਿ ਕੇ ਆਪਣਾ ਤੋਰੀ ਫੁਲਕਾ ਚਲਾ ਰਹੇ ਨੇ ਅਤੇ ਆਪੋ ਆਪਣੀ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਦੋਹਰੇ ਮਾਪਦੰਡ ਨਹੀਂ ਤਾਂ ਹੋਰ ਕੀ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਭਲਕੇ ਮੁਲਾਕਾਤ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।